ਅਸਲਾਮ ਵਾਲੇਕੁਮ, ਕੀ ਹਾਲ ਹੈ ਪਿਆਰਿਓ। ਮੈਂ ਆਬਦ ਜ਼ਿਆ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰੋ ਪਿਆਰਿਓ, ਚੜ੍ਹਦੇ ਔਰ ਲਹਿੰਦੇ ਪੰਜਾਬ ਦੋਨਾਂ ਦੇ ਵਿੱਚ ਹੀ ਬਹੁਤ ਵੱਡੀ ਆਫਤ ਆਈ ਹੋਈ ਹੈ। ਪਾਣੀ ਦੇ ਹਵਾਲੇ ਦੇ ਨਾਲ ਸਲਾਬੀ ਸੂਰਤ ਹਾਲ ਤੁਸੀਂ ਸਾਰੇ ਜਾਣੂ ਹੋ ਕਿ ਕਿਵੇਂ ਪਿੰਡਾਂ ਦੇ ਪਿੰਡ ਰੁੜ ਗਏ ਨੇ, ਕਿਵੇਂ ਸੂਰਤ ਹਾਲ ਜਿਹੜੀ ਹੈ ਉਹ ਹੱਥੋਂ ਨਿਕਲਦੀ ਜਾ ਰਹੀ ਹੈ। ਤੇ ਨਾ ਸਿਰਫ ਇੰਡੀਆ ਦੇ ਪਿੰਡਾਂ ਦੇ ਪਿੰਡ ਬਲਕਿ ਪਾਕਿਸਤਾਨ ਦੇ ਵਿੱਚ ਵੀ ਬਹੁਤ ਨੁਕਸਾਨ ਹੋ ਗਿਆ ਹੈ। ਚੜ੍ਹਦਾ ਤੇ ਲਹਿੰਦਾ ਦੋਨੇ ਭਰਾ ਜਿਹੜੇ ਨੇ ਉਹ ਇਸ ਵੇਲੇ ਬੜੇ ਪਰੇਸ਼ਾਨ ਨੇ। ਤੇ ਸੂਰਤ ਹਾਲ ਇਸ ਵੇਲੇ ਪੰਜਾਬ ਦੀ ਹੈ ਵੇ। ਸਾਡੇ ਪੰਜਾਬੀ ਜਿਹੜੇ ਲਹਿੰਦੇ ਪੰਜਾਬ ਵਾਲੇ ਨੇ ਉਹ ਆ ਕਹਿ ਰਹੇ ਸਨ ਕਿ ਇਸ ਵਾਰੀ ਫਿਰ ਇੰਡੀਆ ਨੇ ਪਾਣੀ ਛੱਡ ਦਿੱਤਾ ਔਰ ਉਹਨਾਂ ਦੀ ਵਜ੍ਹਾ ਤੋਂ ਬਹੁਤ ਬੁਰੇ ਹਾਲਾਤ ਹੋ ਗਏ। ਮੈਂ ਇੰਡੀਅਨ ਨਿਊਜ਼ ਵੇਖ ਰਿਹਾ ਸਾਂ ਤੇ ਉਹਦੇ ਤੇ ਮੈਂ ਦੇਖਿਆ ਕਿ ਇੰਡੀਆ ਦੇ ਵੀ ਬਹੁਤ ਸਾਰੇ ਜਿਹੜੇ ਪਿੰਡ ਨੇ ਉਹ ਜ਼ੇਰਾਬ ਆ ਗਏ ਔਰ ਬਲਕਿ ਇੰਝ ਹੋਇਆ ਕਿ ਉੱਥੋਂ ਦੇ ਲੋਕ ਬਹੁਤ ਜ਼ਿਆਦਾ ਜਜ਼ਬਾਤੀ ਹੋਏ ਨੇ ਇਸ ਵੇਲੇ ਔਰ ਉਹ ਕਹਿ ਰਹੇ ਨੇ ਕਿ ਰੱਬ ਕੋਲੋਂ ਸ਼ਿਕਵਾ ਕਰ ਰਹੇ ਨੇ ਔਰ ਉਹ ਕਹਿ ਰਹੇ ਨੇ ਕਿ ਅਸੀਂ ਵੀ ਪਾਣੀ ਦੇ ਨਾਲ ਹੀ ਡੁੱਬ ਜਾਣਾ ਹੈ। ਜੇ ਸਾਡੀ ਖੜੀ ਫਸਲ ਜਿਹੜੀ ਹੈ ਉਹ ਨਹੀਂ ਰਹੀ ਕਿ ਅਸੀਂ ਰਹਿ ਕੇ ਕੀ ਕਰਨਾ ਹੈ, ਅਸੀਂ ਜੀ ਕੇ ਕੀ ਕਰਨਾ ਹੈ। ਮਤਲਬ ਕਿਸਾਨ ਜਿਹੜਾ ਹੈ ਉਹਦੇ ਆਪਣੀ ਖੇਤੀ ਦੇ ਨਾਲ ਆਪਣੀ ਵਾਹੀ ਬੀਜੀ ਦੇ ਨਾਲ ਆਪਣੀ ਜ਼ਮੀਨ ਦੇ ਨਾਲ ਇੰਨੇ ਜਜ਼ਬਾਤ ਜੁੜੇ ਹੁੰਦੇ ਨੇ। ਔਰ ਇੱਕ ਚੀਜ਼ ਹੋਰ ਵੀ ਹੈ ਕਿ ਪੰਜਾਬ ਦੇ ਨਾਲ ਹਮੇਸ਼ਾ ਤੁਰਿਆ ਹੋਇਆ ਹੈ। ਪੰਜਾਬ ਨੂੰ ਜਦ ਪਾਣੀ ਦੀ ਲੋੜ ਹੁੰਦੀ ਹੈ ਉਦੋਂ ਪੰਜਾਬ ਨੂੰ ਪਾਣੀ ਨਹੀਂ ਮਿਲਦਾ। ਜਦ ਪਾਣੀ ਵਾਫਰ ਹੋ ਜਾਂਦਾ ਹੈ, ਜਦੋਂ ਸਿਰ ਤੋਂ ਲੰਘ ਜਾਂਦਾ ਹੈ, ਵਫਾਕ ਜਿਹੜੀ ਹੈ ਉਹ ਜਦ ਰੱਜ ਪੁੱਜ ਜਾਂਦੀ ਹੈ, ਖ਼ਾਸ ਤੌਰ 'ਤੇ ਮੈਂ ਇੰਡੀਅਨ ਵਫਾਕ ਦੀ ਗੱਲ ਕਰਾਂਗਾ ਔਰ ਉਹਨਾਂ ਤੋਂ ਪਾਣੀ ਐਕਸਟਰਾ ਹੋ ਜਾਂਦਾ ਜਦ ਸਾਂਭਿਆ ਨਹੀਂ ਜਾਂਦਾ, ਫਿਰ ਪੰਜਾਬ ਵੱਲ ਨੂੰ ਮੋੜ ਦਿੱਤਾ ਜਾਂਦਾ ਹੈ। ਔਰ ਪੰਜਾਬ ਦੇ ਜਿਹੜੇ ਖੜੇ ਖੇਤ ਨੇ, ਖੜੀਆਂ ਫਸਲਾਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਉਹ ਡੁੱਬ ਜਾਂਦੀਆਂ ਨੇ, ਨੁਕਸਾਨ ਹੁੰਦਾ ਹੈ। ਇੱਕ ਬੰਦਾ ਜਿਹੜਾ ਜਿਸ ਕਿਸਾਨ ਨੇ ਠੇਕੇ 'ਤੇ ਲਈ ਹੈ ਪੈਲੀ, ਉਹਨੇ ਠੇਕਾ ਹੋਣ ਦਿੱਤਾ ਹੈ ਅਤੇ ਠੇਕਾ ਵੀ ਐਡਵਾਂਸ ਦੇਣਾ ਪੈਂਦਾ ਹੈ, ਪੈਲੀਆਂ ਮਿਲਦੀਆਂ ਨਹੀਂ, ਕਿਸਾਨ ਕੁਝ ਹੋਰ ਕਰ ਨਹੀਂ ਸਕਦਾ। ਅਤੇ ਜਿਹੜੇ ਬੰਦੇ ਨੇ ਠੇਕਾ ਦੇ ਦਿੱਤਾ ਹੈ ਉਸ ਬੰਦੇ ਦੀ ਪਹਿਲੀ ਫਸਲ ਹੀ ਜਿਹੜੀ ਹੈ ਡੁੱਬ ਗਈ ਹੈ ਅਤੇ ਉਸ ਬੰਦੇ 'ਤੇ ਕੀ ਬੀਤ ਰਹੀ ਹੋਏਗੀ, ਉਸ ਬੰਦੇ ਨੇ ਆਪਦੇ ਮਾਮਲਾਤ ਕਿਵੇਂ ਚਲਾਉਣੇ ਨੇ, ਉਸ ਬੰਦੇ ਦੇ ਦਿਲ ਦੀ, ਉਸ ਬੰਦੇ ਦੇ ਜਜ਼ਬਾਤ ਦੀ, ਉਸ ਬੰਦੇ ਦੀ ਸੋਚ ਦੀ ਕੀ ਕੈਫੀਅਤ ਹੋਏਗੀ। ਅਤੇ ਬਲਕਿ ਸੁਣਨ 'ਚ ਆ ਰਿਹਾ ਕਿ ਬਹੁਤ ਸਾਰੇ ਜਿਹੜੇ ਚੜ੍ਹਦੇ ਪੰਜਾਬ ਦੇ ਕਿਸਾਨ ਨੇ ਉਹ ਕਹਿ ਰਹੇ ਨੇ ਕਿ ਅਸੀਂ ਹੁਣ ਜੀ ਕੇ ਕੀ ਕਰਨਾ ਹੈ, ਅਸੀਂ ਇਸ ਦੁਨੀਆ ਤੋਂ ਵੀ ਟੁਰ ਜਾਂਦੇ ਹਾਂ। ਕਿਉਂਕਿ ਆੜ੍ਹਤੀਆਂ ਨੂੰ ਜਵਾਬ ਦੇਣਾ, ਸਪਰੇਆਂ ਖਾਦਾਂ ਵਾਲਿਆਂ ਨੂੰ ਜਵਾਬ ਦੇਣਾ ਦਾ ਹਰ ਸ਼ੈ ਲਈ ਹੁੰਦੀ ਹੈ ਅਤੇ ਜਿਹੜਾ ਇੱਜ਼ਤਦਾਰ ਬੰਦਾ ਹੁੰਦਾ ਹੈ ਉਹਦੇ ਵਾਸਤੇ ਬੜਾ ਮੁਸ਼ਕਿਲ ਹੁੰਦਾ ਕਿਸੇ ਨੂੰ ਜਵਾਬ ਦੇਣਾ, ਕਿਸੇ ਨੂੰ ਨਾ ਕਰਨਾ, ਜਾਂ ਕੋਈ ਬੂਹੇ 'ਤੇ ਆ ਜਾਏ ਤਾਂ ਉਹਦਾ ਮਰਨ ਹੋ ਜਾਂਦਾ ਹੈ। ਅਤੇ ਇੱਥੇ ਮੈਂ ਕੁਝ ਚੀਜ਼ਾਂ ਕਹਿਣਾ ਚਾਹਾਂਗਾ। ਚੜ੍ਹਦੇ ਔਰ ਲਹਿੰਦੇ ਪੰਜਾਬ ਦੇ ਇੱਕ ਤਰ੍ਹਾਂ ਦੇ ਹੀ ਮਾਮਲਾਤ ਨੇ, ਉਹਨਾਂ ਦੀ ਪ੍ਰੋਬਲਮਸ ਇੱਕ ਤਰ੍ਹਾਂ ਦੀਆਂ ਨੇ, ਉਹਨਾਂ ਦੇ ਮਸਾਇਲ ਇੱਕ ਤਰ੍ਹਾਂ ਦੇ ਨੇ। ਮੈਂ ਸਿਰਫ ਗੁਜ਼ਾਰਿਸ਼ ਕਰਨਾ ਚਾਹਾਂਗਾ ਕਿ ਇੱਕ ਤਾਂ ਉਹ ਓਨਰਸ ਜ਼ਮੀਨ ਦੇ, ਉਹ ਮਾਲਕ ਜ਼ਮੀਨਾਂ ਦੇ ਜਿਨ੍ਹਾਂ ਨੇ ਪੈਲੀਆਂ ਠੇਕੇ 'ਤੇ ਦਿੱਤੀਆਂ ਨੇ, ਉਹਨਾਂ ਅੱਗੇ ਮੇਰੀ ਗੁਜ਼ਾਰਿਸ਼ ਹੈ, ਉਹਨਾਂ ਅੱਗੇ ਮੇਰੀ ਅਰਜ਼ੋਈ ਹੈ ਕਿ ਪਲੀਜ਼ ਤੁਸੀਂ ਇਸ ਸਾਲ ਦਾ ਜਿਹੜਾ ਠੇਕਾ ਹੈ ਉਹ ਜ਼ਿਮੀਂਦਾਰ ਨੂੰ ਮਾफ़ ਕਰ ਦਿਓ ਜਾਂ ਕਮ ਸੇ ਕਮ ਅੱਧਾ ਕਰ ਦਿਓ। ਕੁਝ ਨਾ ਕੁਝ ਜ਼ਿਮੀਂਦਾਰ ਨੂੰ ਰਿਲੀਫ ਮਿਲੇ। ਫਸਲਾਂ ਰੁੜ ਗਈਆਂ ਨੇ, ਕੁਛ ਵੀ ਨਹੀਂ ਰਿਹਾ। ਉਹ ਜਿਹੜੀਆਂ ਖਾਦਾਂ ਸਪਰੇਆਂ ਵਾਲੀਆਂ ਕੰਪਨੀਆਂ ਨੇ ਉਹਨਾਂ ਅੱਗੇ ਵੀ ਗੁਜ਼ਾਰਿਸ਼ ਕਰਾਂਗਾ ਕਿ ਉਹ ਕਿਸਾਨ ਨੂੰ ਥੋੜ੍ਹਾ ਜਿਹਾ ਰਿਲੀਫ ਦੇ ਦੇਣ, ਕਿਸਾਨ ਦੇ ਨਾਲ ਥੋੜ੍ਹੀ ਜਿਹੀ ਹਮਦਰਦੀ ਕਰ ਲੈਣ। ਔਰ ਜਿਹੜੇ ਸਹਿੰਦੇ ਲੋਕ ਨੇ ਮੈਂ ਉਹਨਾਂ ਅੱਗੇ ਵੀ ਅਰਜ਼ੋਈ ਕਰਾਂਗਾ ਕਿ ਉਹ ਦਰਿਆਵਾਂ 'ਤੇ ਜਾ ਕੇ ਰੀਲਸ ਨਾ ਬਣਾਉਣ, ਉਹ ਉੱਥੇ ਜਾ ਕੇ ਸਿਰਫ ਵੀਡੀਓਜ਼ ਬਣਾ ਕੇ ਅਪਲੋਡ ਨਾ ਕਰਨ। ਉਹਨਾਂ ਨੂੰ ਤਾਂ ਇੱਕ ਕੰਟੈਂਟ ਲੱਭ ਗਿਆ, ਯੂਟਿਊਬਰਸ, ਟਿਕਟੋਕਰਸ, ਇਹਨਾਂ ਨੂੰ ਇੱਕ ਕੰਟੈਂਟ ਲੱਭ ਗਿਆ ਕਿ ਇਹਦੀਆਂ ਵੀਡੀਓਜ਼ ਪਾਈ ਜਾਓ ਅਤੇ ਵਿਊਜ਼ ਲਈ ਜਾਓ ਅਤੇ ਆਪਣਾ ਜਿਹੜਾ ਸਰਕਲ ਹੈ ਚਲਾਈ ਜਾਓ। ਲੇਕਿਨ ਮੈਂ ਸਿਰਫ ਕਹਾਂਗਾ ਕਿ ਜੇ ਤੁਹਾਨੂੰ ਅੱਲਾਹ ਤਾਲਾ ਨੇ ਕੋਈ ਇਸਤਿਤਾਅਤ ਦਿੱਤੀ ਹੈ, ਜੇ ਤੁਹਾਡੇ ਕੋਈ ਹੱਥ ਇਸ ਵਿੱਚ ਹੈ ਵੇ, ਅਤੇ ਖੁਦਾ ਦੇ ਵਾਸਤੇ ਤੁਸੀਂ ਜਿਹੜੇ ਮਜ਼ਲੂਮ ਨੇ ਜਿਨ੍ਹਾਂ ਦੇ, ਜਾਂ ਜਿਹੜੇ ਇਸ ਵੇਲੇ ਮਜਬੂਰ ਨੇ, ਉਹਨਾਂ ਦਾ ਤੁਸੀਂ ਸਾਥ ਦਿਓ, ਉਹਨਾਂ ਦੇ ਰਹਾਇਸ਼ ਦਾ, ਉਹਨਾਂ ਦੀ ਰੋਟੀ ਟੁੱਕ ਦਾ, ਉਹਨਾਂ ਦੇ
ਲਈ ਕੈਂਪਿੰਗ ਦਾ, ਉਹਨਾਂ ਦੇ ਡੰਗਰਾਂ ਦੇ ਵਾਸਤੇ ਚਾਰੇ ਦਾ ਕੋਈ ਨਾ ਕੋਈ ਇੰਤਜ਼ਾਮ ਜ਼ਰੂਰ ਕਰ ਦਿਓ। ਬਹੁਤ ਸਾਰੇ ਡੰਗਰ ਜਿਹੜੇ ਨੇ ਉਹ ਬਹੁਤ ਮਾਲੀ ਢੇਰ ਸਾਰਾ ਨੁਕਸਾਨ ਹੋਇਆ ਜ਼ਿਮੀਂਦਾਰਾਂ ਦਾ। ਜ਼ਿਮੀਂਦਾਰ ਦੇ ਕੋਲੇ ਇੱਕ ਪਸ਼ੂ ਹੀ ਤੇ ਹੁੰਦੇ ਨੇ ਜਿਹੜੇ ਜਿਨ੍ਹਾਂ ਨੂੰ ਉਹਨਾਂ ਨੇ ਰੱਖਿਆ ਹੁੰਦਾ ਕਿ ਮੈਂ ਆਪਣੇ ਪੁੱਤਰ ਦੀ ਆਪਣੀ ਧੀ ਦੀ ਸ਼ਾਦੀ ਕਰਾਂਗਾ, ਜਾਂ 100 ਜਿਹੜੇ ਕੋਈ ਵੱਡੇ ਕੰਮ ਕਰਨੇ ਹੁੰਦੇ ਨੇ ਨਾ, ਉਹ ਆ ਸੋਚ ਕੇ ਬੈਠੇ ਹੁੰਦੇ ਨੇ ਕਿ ਅਸੀਂ ਆ ਡੰਗਰ ਵੇਚ ਕੇ ਤੇ ਆਪਦਾ ਔਖਾ ਵੇਲਾ ਲੰਘਾ ਲਾਂਗੇ। ਤੇ ਬਹੁਤ ਸਾਰੇ ਡੰਗਰ ਇਸ ਸੈਲਾਬ ਦੇ ਵਿੱਚ ਇਸ ਪਾਣੀ ਦੀ ਨਜ਼ਰ ਹੋ ਗਏ ਨੇ, ਔਰ ਪਾਣੀ ਇੰਨਾ ਹੈ ਕਿ ਛੱਤਾਂ ਡੁੱਬ ਗਈਆਂ ਨੇ ਘਰਾਂ ਦੀਆਂ। ਇੰਨਾ ਪਾਣੀ ਹੈ, ਉਹ ਕਦੋਂ ਸੁੱਕੇਗਾ, ਉਹ ਕਦੋਂ ਘੱਟ ਹੋਏਗਾ, ਉਹ ਕਦੋਂ ਦੁਬਾਰਾ ਲੋਕ ਆਪਣੀ ਜ਼ਿੰਦਗੀ ਵੱਲ ਦੁਬਾਰਾ ਮੁੜਨਗੇ। 1988 'ਚ ਜਿਹੜਾ ਸੈਲਾਬ ਆਇਆ ਸੀ ਨਾ, ਉਹ ਉਸ ਤੋਂ ਵੀ ਜ਼ਿਆਦਾ ਹੈ ਇਸ ਵਾਰੀ। ਔਰ 1988 ਦੇ ਸੈਲਾਬ ਦੇ ਵਿੱਚ ਬਹੁਤ ਤਬਾਹੀ ਹੋਈ ਸੀ, ਬਹੁਤ ਤਬਾਹੀ ਹੋਈ ਸੀ। ਕਈ ਵਰ੍ਹੇ ਲੱਗ ਜਾਂਦੇ ਨੇ ਲੋਕਾਂ ਨੂੰ ਉੱਠਣ ਲੱਗਿਆਂ, ਸੈਲਾਬ ਦੇ ਮੁਤਾਸਰੀਨ ਨੂੰ ਉੱਠਣ ਲੱਗਿਆਂ ਬੜੇ ਵਰ੍ਹੇ ਲੱਗ ਜਾਂਦੇ ਨੇ। ਤੇ ਮੈਂ ਸਿਰਫ ਆਹੀ ਕਹਾਂਗਾ ਤੁਹਾਨੂੰ ਸਭ ਨੂੰ ਕਿ ਆਪਣੇ ਆਲ ਦੁਆਲ ਜਿੰਨੇ ਵੀ ਤੁਹਾਡੇ ਕੋਈ ਲੋਕ ਅਜਿਹੇ ਆਉਂਦੇ ਨੇ ਜਿਹੜੇ ਮਜਬੂਰ ਨੇ, ਜਿਨ੍ਹਾਂ ਦੇ ਇੱਕ ਸੈਲਾਬ ਦੇ ਨਾਲ ਘਰ ਰੁੜ ਗਏ ਨੇ, ਉਹ ਆਪਣੀਆਂ ਔਰਤਾਂ ਨੂੰ, ਆਪਣੀ ਇੱਜ਼ਤਾਂ ਨੂੰ ਲੈ ਕੇ ਤੇ ਉਹ ਬਾਹਰ ਰੋਡ ਦੇ ਉੱਤੇ ਬੈਠੇ ਨੇ, ਉਹ ਕੈਂਪ ਲਾ ਕੇ ਬੈਠੇ ਨੇ ਜਾਂ ਚਾਰਪਾਈਆਂ ਤੇ ਬੈਠੇ ਨੇ। ਖੁਦਾ ਦੇ ਵਾਸਤੇ ਉਹਨਾਂ ਦਾ ਖਿਆਲ ਰੱਖਿਆ ਜੇ, ਉਹਨਾਂ ਦੇ ਲਈ ਜੋ ਹੈਲਪ ਕਰ ਸਕਦੇ ਆ, ਉਹਨਾਂ ਦੀ ਇੱਜ਼ਤਾਂ ਮਹਿਫੂਜ਼ ਰੱਖਿਆ ਜੇ, ਉਹਨਾਂ ਦੀ ਇੱਜ਼ਤਾਂ ਵੱਲ ਮੈਲੀ ਨਜ਼ਰ ਨਾਲ ਨਾ ਵੇਖਿਆ ਜੇ। ਉਹ ਇਸ ਵੇਲੇ ਬਹੁਤ ਮਜਬੂਰ ਨੇ। ਤੇ ਮਜਬੂਰ ਜਿਹੜਾ ਹੁੰਦਾ ਹੈ, ਜਦੋਂ ਰੱਬ ਕੋਲੇ ਫਿਰ ਫਰਿਆਦ ਕਰਦਾ ਹੈ ਨਾ, ਉਹਦੇ ਅੱਗੇ ਕੋਈ ਪਰਦਾ ਹਾਇਲ ਨਹੀਂ ਹੁੰਦਾ, ਉਹ ਡਾਇਰੈਕਟ ਰੱਬ ਤੱਕ ਪਹੁੰਚ ਰਹੀ ਹੁੰਦੀ ਹੈ। ਤੇ ਮੈਂ ਸਿਰਫ ਇੰਨਾ ਕਹਾਂਗਾ ਕਿ ਜ਼ੁਲਮ ਕਰਨ ਤੋਂ ਬਚਿਆ ਜੇ, ਮਦਦ ਕਰਨ ਦੀ ਕੋਸ਼ਿਸ਼ ਕਰਿਆ ਜੇ, ਮਸੀਹਾ ਬਣਿਆ ਜੇ, ਉਹਨਾਂ ਦੀ ਪਰੇਸ਼ਾਨੀਆਂ ਘਟਾਉਣ ਦਾ ਬਾਇਸ ਬਣਿਆ ਜੇ, ਉਹਨਾਂ ਦੀ ਪਰੇਸ਼ਾਨੀਆਂ ਵਧਾਇਆ ਜੇ ਨਾ। ਔਰ ਸੈਲਾਬ ਮੁਤਾਸਰੀਨ ਵਾਸਤੇ ਜੋ ਤੁਸੀਂ ਕਰ ਸਕਦੇ ਹੋ, ਕੋਈ ਕੱਪੜਾ ਲੀੜਾ, ਉਹਨਾਂ ਦੇ ਰੋਟੀ ਟੁੱਕਰ ਦਾ, ਉਹਨਾਂ ਦੀ ਮੱਛਰਦਾਨੀਆਂ ਦਾ, ਉਹਨਾਂ ਦੇ ਬੱਚਿਆਂ ਦੀਆਂ ਦਵਾਈਆਂ ਦਾ, ਮਤਲਬ ਜਿੰਨਾ ਹੋ ਸਕਦਾ ਹੈ, ਜਿਸ ਹੱਦ ਤੱਕ ਹੋ ਸਕਦਾ ਹੈ, ਉਹ ਤੁਸੀਂ ਲਾਜ਼ਮੀ ਤੌਰ 'ਤੇ ਹੈਲਪ ਆਊਟ ਕਰਿਆ ਜੀ। ਅਸੀਂ ਸਭ ਮਿਲ ਕੇ ਅਸੀਂ ਇਸ ਪਰੇਸ਼ਾਨੀ ਦੇ ਵਿੱਚੋਂ ਪੰਜਾਬ ਨੂੰ, ਹਾਓ ਚੜ੍ਹਦਾ ਪੰਜਾਬ ਹੈ, ਹਾਓ ਲਹਿੰਦਾ ਪੰਜਾਬ ਹੈ, ਅਸੀਂ ਇਸ ਪਰੇਸ਼ਾਨੀ ਦੇ ਵਿੱਚੋਂ ਉਹਨਾਂ ਨੂੰ ਕੱਢਣਾ ਹੈ। ਅਸੀਂ ਇਸ ਪਰੇਸ਼ਾਨੀ ਦੇ ਵਿੱਚ ਫਸੇ ਹੋਏ ਆਪਣੇ ਭਰਾਵਾਂ ਦੀ ਜਾਨਾਂ ਬਚਾਉਣੀਆਂ ਨੇ, ਉਹਨਾਂ ਦੇ ਲਈ ਨੇਕੀ ਵਾਲਾ ਕੰਮ ਕਰਨਾ ਹੈ, ਉਹਨਾਂ ਦੇ ਲਈ ਅਸੀਂ ਕੋਈ ਵਧੀਆ ਕੰਮ ਕਰਨੇ ਨੇ, ਤਾਂ ਜੇ ਉਹਨਾਂ ਦੀ ਮੁਸੀਬਤਾਂ ਘੱਟ ਸਕਣ, ਉਹਨਾਂ ਦੀਆਂ ਪਰੇਸ਼ਾਨੀਆਂ ਘੱਟ ਸਕਣ, ਉਹ ਇਸ ਗੱਲ 'ਤੇ ਮਜਬੂਰ ਨਾ ਹੋ ਜਾਣ ਕਿ ਉਹ ਆ ਕਹਿਣ ਕਿ ਅਸੀਂ ਦੁਨੀਆ ਛੱਡ ਜਾਈਏ। ਬਹੁਤ ਜਿਹੜਾ ਹੈ ਉਹ ਔਖਾ ਵੇਲਾ ਹੈ। ਸਿਰਫ ਉਹ ਬੰਦਾ ਜਾਣ ਸਕਦਾ ਹੈ ਜਿਹੜੇ ਬੰਦੇ ਤੇ ਬੀਤੀ ਹੈ। ਜਿਹੜੇ ਬੰਦੇ ਤੇ ਬੀਤੀ ਨਹੀਂ ਨਾ, ਉਹ ਬੰਦਾ ਇਹਨੂੰ ਬਿਆਨ ਹੀ ਨਹੀਂ ਕਰ ਸਕਦਾ। ਬਹੁਤ ਦੁਖਾਂਤ ਵਾਲੀਆਂ ਗੱਲਾਂ ਨੇ। ਉਹ ਜਿਵੇਂ ਉਜਾੜੇ ਪਏ ਸੀ ਪਾਰਟੀਸ਼ਨ ਵੇਲੇ, ਜਦ 47 ਦੀ ਵਾਰਤਾ ਹੋਈ ਹੈ, ਉੱਦਾਂ ਹੀ ਲੋਕ ਉਜੜੇ ਜਾ ਰਹੇ ਨੇ। ਉੱਦਾਂ ਹੀ ਲੋਕ ਜਿਹੜੇ ਨੇ ਉਹ ਕੋਈ ਖੋਤੀਆਂ ਰੇਹੜੀਆਂ ਤੇ, ਕੋਈ ਬੋਲ ਢੱਗਿਆਂ ਤੇ, ਕੋਈ ਆਪਣਾ ਰਿਕਸ਼ਿਆਂ ਤੇ, ਕੋਈ ਮੋਟਰਸਾਈਕਲਾਂ ਤੇ ਬਹੁਤ ਬੁਰੇ ਤਰੀਕੇ ਦੇ ਨਾਲ ਆਪਣੀਆਂ ਜਾਨਾਂ ਬਚਾ ਕੇ, ਆਪਣੇ ਬੱਚੇ ਨੂੰ ਲੈ ਕੇ, ਆਪਣੇ ਥੋੜ੍ਹਾ ਆਟਾ ਕਣਕ ਲੈ ਕੇ, ਆਪਣੀਆਂ ਜਿਹੜੇ ਕੋਈ ਡੰਗਰ ਨੇ ਉਹ ਲੈ ਕੇ ਤੇ ਮਹਿਫੂਜ਼ ਜਗ੍ਹਾ 'ਤੇ ਜਾ ਰਿਹਾ। ਤੇ ਜਿੰਨਾ ਹੋ ਸਕੇ ਉਹਨਾਂ ਦੀ ਮਦਦ ਕਰੋ ਯਾਰ, ਜਿੰਨਾ ਹੋ ਸਕੇ। ਅਸੀਂ ਬਹੁਤ ਦਫਾ ਵੇਖਿਆ ਕਿ ਅਸੀਂ ਸਿਰਫ ਗੱਲ ਕਰਨੇ ਆ, ਅਸੀਂ ਇਹਦੇ 'ਤੇ ਇੰਪਲੀਮੈਂਟੇਸ਼ਨ ਨਹੀਂ ਕਰਦੇ। ਅਸੀਂ ਫੌਰੀ ਤੌਰ 'ਤੇ ਇੱਕ ਲਮਹਾ ਵੀ ਜ਼ਾਇਆ ਨਾ ਕਰੀਏ, ਅਸੀਂ ਉਹਨਾਂ ਦੇ ਲਈ ਕੁਝ ਕਰੀਏ। ਅਸੀਂ ਜਿੰਨਾ ਵੀ ਉਹਨਾਂ ਵਾਸਤੇ ਕਰ ਸਕਦੇ। ਉਮੀਦ ਹੈ ਕਿ ਤੁਹਾਨੂੰ ਮੇਰੀ ਗੱਲ ਦੇ ਨਾਲ ਤੁਸੀਂ ਇਤਫਾਕ ਕਰੋਗੇ, ਔਰ ਬਗੈਰ ਕੋਈ ਟਾਈਮ ਜ਼ਾਇਆ ਕੀਤਿਆਂ ਆਪਣੇ ਨਾਲ ਜੁੜੇ ਹੋਏ, ਆਪਣੇ ਆਲ ਦੁਆਲ ਦੇ ਜਿਹੜੇ ਲੋਕ ਨੇ, ਆਸੇ ਪਾਸੇ ਦੇ ਸ਼ਹਿਰਾਂ ਦੇ, ਆਸੇ ਪਾਸੇ ਦੀ ਬਸਤੀਆਂ ਦੇ, ਉਹਨਾਂ ਨੂੰ ਹੈਲਪ ਆਊਟ ਕਰਾਂਗੇ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ।
ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰਾਖਾ।